व्यूअर्स ब्रेक तो बाद तुहाडा स्वागत है जी डॉक्टर साहब। ईमेल के सैशन तो बाद ਅਸੀਂ ਹੁਣ ਸਵਾਲ ਜਵਾਬ ਦੇ ਸੈਸ਼ਨ ਵੱਲ ਵਧਦੇ ਹਾਂ ਤੇ ਜਿਸ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੇ ਦਿਨ 1929 ਦੇ ਵਿੱਚ ਸ਼ਹੀਦ ਭਗਤ ਸਿੰਘ ਔਰ ਉਹਨਾਂ ਦੇ ਸਾਥੀ ਬਟੂਕੇਸ਼ਵਰ ਦੱਤ ਉਹਨਾਂ ਨੇ ਜਿਹੜਾ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਧਮਾਕੇ ਕੀਤੇ ਜੀ। ਬੇਸ਼ੱਕ ਉਹ ਧੂਏ ਵਾਲੇ ਬੰਬ ਸਨ, 2 ਬੰਬ ਉਹਨਾਂ ਨੇ ਦਰਸ਼ਕ ਗੈਲਰੀ ਦੇ ਵਿੱਚ ਬੈਠੇ ਸੀ ਸੁੱਟੇ, ਲੇਕਿਨ ਫਿਰ ਵੀ ਉੱਥੇ 2 ਬੈਂਚ ਸੀ ਜਿੱਥੇ ਰੱਖੇ ਹੋਏ, ਉੱਥੇ ਕਾਫੀ ਡੂੰਘਾ ਜਿਹਾ ਪਿਆ, ਕੁਛ ਥੋੜ੍ਹਾ ਨੁਕਸਾਨ ਹੋਇਆ, ਥੋੜ੍ਹਿਆਂ ਨੂੰ ਝਰੀਟਾਂ ਜਿਹੀਆਂ ਲੱਗੀਆਂ, ਨੁਕਸਾਨ ਨਹੀਂ ਹੋਇਆ ਜੀ ਜੀ। ਪਰ ਇਹ ਦੋਨੋਂ ਹੀ ਭਗਤ ਸਿੰਘ ਔਰ ਬਟੂਕੇਸ਼ਵਰ ਦੱਤ ਜਿਹੜੇ ਨੇ ਉੱਥੋਂ ਭੱਜੇ ਨਹੀਂ, ਜੀ ਜੀ, ਰੁਕੇ ਰਹੇ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਮੁਕੱਦਮਾ ਚੱਲਿਆ ਜਿਹਦੇ 'ਚ ਕਿ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ, ਦਲੇਰੀ ਦੇ ਨਾਲ ਦਲੀਲਾਂ ਦਿੱਤੀਆਂ ਕਿ ਕਿਉਂ ਉਹ ਜਿਹੜੇ ਨੇ ਇਸ ਹਿੰਸਾ ਦੇ ਰਸਤੇ 'ਤੇ ਆਏ ਨੇ। ਜੀ ਜੀ। ਬਹੁਤ ਸਾਰੇ ਲੋਕ ਸਮਝਦੇ ਨੇ ਵੀ ਸ਼ਾਇਦ ਉਹਨਾਂ ਬੰਬ ਧਮਾਕਿਆਂ ਕਰਕੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ, ਲੇਕਿਨ ਉਹ ਰੀਜ਼ਨ ਨਹੀਂ ਸੀ ਕਿਉਂਕਿ ਉਹ ਕੇਸ ਜਿਹਦੇ 'ਚ ਕਿ ਸਾਂਡਰਸ ਮਾਰਿਆ ਗਿਆ ਸੀ, ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਦੇ ਨਾਂ ਥੱਲੇ ਜੋ ਕਾਰਵਾਈ ਹੋਈ ਉਹਦੇ 'ਚ ਕਿਉਂਕਿ ਭਗਤ ਸਿੰਘ ਇਨਵੋਲਵ ਸੀ ਔਰ ਉਸ ਕੇਸ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ, ਇਹਦੇ ਵਿੱਚ ਫਾਂਸੀ ਦੀ ਸਜ਼ਾ ਨਹੀਂ ਸੀ। ਇਹੀ ਕਾਰਨ ਸੀ ਕਿ ਰਾਜਗੁਰੂ ਤੇ ਸੁਖਦੇਵ ਜਿਹੜੇ ਕਿ ਉਸ ਕੇਸ ਵਿੱਚ ਇਨਵੋਲਵ ਸੀ ਉਹ ਵੀ ਭਗਤ ਸਿੰਘ ਦੇ ਨਾਲ ਹੀ ਹੈਂਗ ਕੀਤੇ ਗਏ ਜੀ। ਜਿਹੜੀ ਹੈ ਕਿਉਂਕਿ ਬੰਬ ਅੱਜ ਦੇ ਦਿਨ 1929 'ਚ ਚਲਾਏ ਉਹਨਾਂ ਨੇ ਔਰ ਜਦੋਂ ਫੜੇ ਗਏ ਫਿਰ ਟਰਾਇਲ ਦੂਜੇ ਕੇਸ ਦਾ ਵੀ ਚੱਲਿਆ। ਸੋ 23 ਮਾਰਚ 1931 ਨੂੰ ਜਿੱਥੇ ਅੱਜ ਹੁਸੈਨੀਵਾਲਾ ਜਿੱਥੇ ਉਹਨਾਂ ਦੀ ਯਾਦਗਾਰ ਵੀ ਬਣੀ ਔਰ ਪਿਛਲੇ ਦਿਨਾਂ 'ਚ 23 ਮਾਰਚ ਗੁਜ਼ਰੇ ਜੀ, ਉਹਨਾਂ ਨੂੰ ਫਾਂਸੀ ਦਿੱਤੀ ਗਈ। 1982 ਦੇ ਵਿੱਚ ਅਕਾਲੀਆਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਰੋਕਣ ਦੇ ਲਈ ਕਰਪੂਰੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਮੋਰਚਾ ਆਰੰਭ ਕੀਤਾ ਜੀ। ਇਹ ਉਹੀ ਦਿਨ ਸੀ ਜਿੱਦਣ ਇੰਦਰਾ ਗਾਂਧੀ ਨੇ ਉੱਥੇ ਟੱਕ ਲਾ ਕੇ ਨਹਿਰ ਜਿਹੜੀ ਹੈ ਉਹ ਪੁੱਟਣ ਦਾ ਕੰਮ ਸ਼ੁਰੂ, ਉਸ ਤੋਂ ਪਹਿਲਾਂ ਉਹਨੇ ਵਾਟਰ ਅਵਾਰਡ ਦਿੱਤਾ, ਉਹਨੇ ਕਿਹਾ ਜੀ ਜਿਹੜਾ ਵਾਧੂ ਪਾਣੀ ਹੈ ਸਤਲੁਜ ਬਿਆਸ ਦਾ ਉਹ ਇਸ ਨਹਿਰ ਦੇ ਰਾਹੀਂ ਜਮਨਾ ਦਰਿਆ ਦੇ ਵਿੱਚ ਪਾਇਆ ਜਾਏ ਕਿਉਂਕਿ ਜਮਨਾ ਹਰਿਆਣੇ 'ਚੋਂ ਵਗਦੀ ਜੀ। ਸੋ ਅਕਾਲੀਆਂ ਨੇ ਇੱਥੋਂ ਹੀ ਮੋਰਚਾ ਸ਼ੁਰੂ ਕੀਤਾ। ਬਾਅਦ ਦੇ ਵਿੱਚ ਕਿਉਂਕਿ ਸੰਤਾਂ ਦੇ ਸਾਥੀ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਕੁਛ ਮਹੀਨੇ ਬਾਅਦ ਪੁਲਿਸ ਨੇ ਫੜ ਲਏ ਔਰ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਪਹਿਲੇ ਦਿਨ 51 ਸਿੰਘਾਂ ਦਾ ਜਥਾ ਭੇਜਿਆ, ਮੋਰਚਾ ਲਾਇਆ ਔਰ ਅਕਾਲੀਆਂ ਨੇ ਦੇਖਿਆ ਇਹਨਾਂ ਦਾ ਮੋਰਚਾ ਉੱਥੇ ਕਾਮਯਾਬ ਨਹੀਂ ਸੀ ਹੋ ਰਿਹਾ ਕਿਉਂਕਿ ਕਮਿਊਨਿਸਟਾਂ ਨੂੰ ਪਹਿਲਾਂ ਨਾਲ ਲਾ ਲਿਆ ਸੀ। ਕਮਿਊਨਿਸਟ ਹਮੇਸ਼ਾ ਉਹਨਾਂ ਨੂੰ ਕਹਿੰਦੇ ਸੀ ਜੀ ਤੁਸੀਂ ਗੁਰਦੁਆਰਿਆਂ ਤੋਂ ਸ਼ੁਰੂ ਕਰ ਦਿਓ, ਅਸੀਂ ਤੁਹਾਡਾ ਸਾਥ ਕਿਵੇਂ ਦਈਏ, ਤੁਸੀਂ ਜਿਹੜੀਆਂ ਪੰਜਾਬ ਦੀਆਂ ਸੈਕੂਲਰ ਮੰਗਾਂ ਨੇ ਧਾਰਮਿਕ 'ਚ ਨਾ ਪਾਓ, ਅਸੀਂ ਤੁਹਾਡੇ ਨਾਲ ਹੈ। ਤੇ ਜਦੋਂ ਪ੍ਰੋਟੈਸਟ ਕਰਨਗੇ ਡਾਂਗਾ ਪੁਲਿਸ ਨੇ ਚਲਾਈਆਂ, ਕਾਮਰੇਡ ਕਿਤੇ ਲੱਭੇ ਨਹੀਂ, ਅਕਾਲੀ ਘੱਟੋ ਘੱਟ ਹੁਣ ਦਾ ਤਾਂ ਪਤਾ ਨਹੀਂ, ਹੁਣ ਤਾਂ ਬਾਦਲ ਨੇ ਨਿਕੰਮੇ ਕਰ ਦਿੱਤੇ ਨੇ, ਸ਼ਰਾਬੀ ਡੱਗੀ ਬਣਾ ਦਿੱਤੇ, ਲੇਕਿਨ ਕੋਈ ਸ਼ੱਕ ਨਹੀਂ ਹੈ ਕਿ ਅਕਾਲੀਆਂ ਨੇ ਇਤਿਹਾਸ ਸਿਰਜਿਆ ਹੋਇਆ ਹੈ ਡਾਂਗਾ ਖਾ ਕੇ ਖਲੋ ਕੇ ਜ਼ੁਲਮ ਦੇ ਸਾਹਮਣੇ। ਸੋ ਕਰਪੂਰੀ ਮੋਰਚੇ ਵੇਲੇ ਵੀ ਜਿਹੜਾ ਅਕਾਲੀ ਡਟੇ ਰਹੇ ਔਰ ਇਹੀ ਮੋਰਚਾ ਬਾਅਦ ਦੇ ਵਿੱਚ ਇੱਥੋਂ ਚੁੱਕ ਕੇ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੇ ਮੋਰਚੇ ਦੇ ਨਾਲ ਮਰਜ ਕਰ ਦਿੱਤਾ ਔਰ ਜਿਹੜਾ ਫਿਰ 4 ਅਗਸਤ 1982 ਤੋਂ ਲਗਾਤਾਰਤਾ ਦੇ ਨਾਲ ਚੱਲਿਆ ਜੂਨ 84 ਤੱਕ, ਜਿਸ ਧਰਮ ਯੁੱਧ ਮੋਰਚੇ ਦੇ ਵਿੱਚ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਔਰ ਮੁੱਖ ਮੁੱਦਾ ਧਾਰਮਿਕ ਮੰਗਾਂ ਤੋਂ ਬਾਅਦ ਜਿਹੜਾ ਸੀ ਉਹ ਸਤਲੁਜ ਯਮੁਨਾ ਲਿੰਕ ਨਹਿਰ ਖਤਮ ਕਰਨ ਦਾ ਸੀ ਔਰ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਥੱਲੇ ਇਸ ਗੱਲ ਦੀ ਐਡਵੋਕੇਸੀ ਸੀ। 1990 ਵਿੱਚ ਅੱਜ ਦੇ ਦਿਨ ਭਾਈ ਜੁਗਰਾਜ ਸਿੰਘ ਦੀ ਸ਼ਹੀਦੀ ਹੋਈ। ਹੁਣ ਅੱਜ ਵੀ ਸਾਡੇ ਇੱਕ ਖਾਸ ਤਬਕੇ ਦੇ ਵਿੱਚ ਜੁਝਾਰੂ ਲਹਿਰ ਪ੍ਰਤੀ ਨਫ਼ਰਤ ਜਾਂ ਕਿਸੇ ਹੱਦ ਤੱਕ ਗਲਤ ਫਹਿਮੀਆਂ ਨੇ ਬਹੁਤ, ਕਿਉਂਕਿ ਇੰਡੀਅਨ ਗੌਰਮੈਂਟ ਜਾਂ ਮੀਡੀਆ ਨੇ ਪ੍ਰਚਾਰ ਹੀ ਇੰਨਾ ਕੁ ਨੈਗੇਟਿਵ ਕੀਤਾ ਹੈ ਕਿ ਜਿਵੇਂ ਲਟੇਰੇ ਔਰ ਹਿੰਦੂ ਵਿਰੋਧੀ ਉਹਨਾਂ ਨੂੰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਜਿਵੇਂ ਹਿੰਦੂਆਂ ਨੂੰ ਮਾਰਨ ਦਾ ਉਹਨਾਂ ਨੇ ਕੰਮ ਫੜ ਲਿਆ ਸੀ ਜਾਂ ਬੇਗੁਨਾਹ ਜਾਂ ਲਟੇਰੇ ਸਨ। ਪਰ 14 ਸਾਲਾ ਨੌਜਵਾਨ ਜਿਨ੍ਹਾਂ ਦਾ ਨਾਂ ਭਾਈ ਜੁਗਰਾਜ ਸਿੰਘ ਔਰ ਉਹਨਾਂ ਨੂੰ ਤੂਫਾਨ ਸਿੰਘ ਕਹਿੰਦੇ ਸੀ, ਉਹਨਾਂ ਦਾ ਨਿਕਨੇਮ ਤੂਫਾਨ ਇਸ ਲਈ ਕਿ ਉਹ ਤੂਫਾਨ ਦੀ ਤਰ੍ਹਾਂ 4 ਚੁਫੇਰੇ ਜਿੰਨੇ ਉਹਨਾਂ ਨੇ ਬਹਾਦਰੀ ਭਰੇ ਕਾਰਨਾਮੇ ਕੀਤੇ 14 ਸਾਲ ਦੀ ਉਮਰ 'ਚੋਂ ਮੂਵਮੈਂਟ ਦੇ ਵਿੱਚ ਆ ਗਏ ਔਰ ਉਹ ਇੰਨੇ ਹਰਮਨ ਪਿਆਰੇ ਸੀ ਉਸ ਇਲਾਕੇ ਦੇ ਵਿੱਚ ਕਿ ਉਹਨਾਂ ਨੇ ਉਸ ਇਲਾਕੇ 'ਚ ਕਿਸੇ ਇੱਕ ਵੀ ਹਿੰਦੂ ਨੂੰ ਵੀ ਹਿਜਰਤ ਕਰਕੇ ਜਾਣ ਨਹੀਂ ਦਿੱਤਾ ਕਿਤੇ ਔਰ ਜਿਹੜੇ ਵੀ ਉਹਨਾਂ ਬਾਰੇ ਜਾਣਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਕਿਸ ਕਦਰ ਉਹ ਉਹਨਾਂ ਦੇ ਵਿੱਚ ਇਲਾਕੇ ਦੇ ਹਿੰਦੂਆਂ ਦੇ ਵਿੱਚ ਈਵਨ ਥੋੜ੍ਹੇ ਬਹੁਤ ਮੁਸਲਮਾਨ ਜਾਂ ਈਸਾਈ ਉਹਨਾਂ ਦੇ ਵਿੱਚ ਵੀ ਬਹੁਤ ਹਰਮਨ ਪਿਆਰੇ ਸੀ। ਲੇਕਿਨ ਅੱਜ ਦੇ ਦਿਨ ਪਿੰਡ ਮਾੜੀ ਬੁੱਚੀਆਂ ਹੈ ਉੱਥੇ ਨੇੜੇ ਹਰਗੋਬਿੰਦਪੁਰ ਦੇ, ਉੱਥੇ ਉਹਨਾਂ ਨੇ ਕਿਤੇ ਜਿਹੜੀ ਹੈ ਉਹ ਠਾਰ ਸੀ ਉਹਨਾਂ ਦੀ, ਉਹਨਾਂ ਨੇ ਸ਼ੈਲਟਰ ਲਈ ਹੋਈ ਸੀ,
ਔਰ ਵਿੱਚੋਂ ਹੀ ਇੱਕ ਉਹਨਾਂ ਦੇ ਜਿਹੜਾ ਸੀ ਬੰਦਾ ਉਹ ਏਜੰਸੀਆਂ ਨੇ ਪੱਟਿਆ, ਉਹਨੇ ਜਾ ਕੇ ਜਾਣਕਾਰੀ ਦਿੱਤੀ, ਸੋ ਉਹਨਾਂ ਨੇ ਆ ਕੇ ਘੇਰ ਲਿਆ, ਮੁਕਾਬਲਾ ਕਰਦੇ ਨਿਕਲੇ, 5 ਚੋਂ 3 ਸਿੰਘ ਤਾਂ ਨਿਕਲ ਗਏ ਸੇਫਲੀ ਜੀ। ਇਹਨਾਂ ਦੇ ਗੋਲੀਆਂ ਲੱਗੀਆਂ, ਇੱਕ ਸਾਥੀ ਮੋਢੇ ਤੇ ਚੁੱਕੇ ਜਿਹੜਾ ਉਹ ਟਰੈਕਟਰ ਤੱਕ ਲੈ ਗਿਆ, ਟਰੈਕਟਰ ਰਾਹੀਂ ਕੀਤਾ ਪਰ ਟਰੈਕਟਰ ਫਸ ਗਿਆ ਤੇ ਫਿਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਇਹ ਇੰਨੇ ਹਰਮਨ ਪਿਆਰੇ ਸੀ ਕਿ ਇਹਨਾਂ ਦੀ ਡੈੱਡ ਬਾਡੀ ਲੈਣ ਦੇ ਲਈ ਇਹ ਉਦੋਂ ਅਜੇ ਪੁਲਿਸ ਦਾ ਬੜਾ ਇੱਕ ਖੌਫ ਬਣਿਆ ਹੋਇਆ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਲਾਕੇ ਦੇ ਹਿੰਦੂ ਜਿਹੜੇ ਨੇ ਉਹਨਾਂ ਨੇ ਜਾ ਕੇ ਥਾਣੇ ਨੂੰ ਘੇਰਿਆ, ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡਾ ਹੀਰੋ ਹੈ, ਵੀ ਜਿਹਦੇ ਹੁੰਦਿਆਂ ਅਸੀਂ ਸਾਡੀ ਕਿਸੇ ਨੇ ਵਾਹ ਵੱਲ ਨਹੀਂ ਦੇਖਿਆ ਹੈ। ਔਰ ਜਦੋਂ ਇਹਨਾਂ ਦਾ ਸੰਸਕਾਰ ਹੋਇਆ 3 ਲੱਖ ਦੇ, ਇਹ ਮੀਡੀਆ ਦੀਆਂ ਖਬਰਾਂ ਸੀ, 3 ਲੱਖ ਦਾ ਜਿਹੜਾ ਉੱਥੇ ਇਕੱਠ ਸੀ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਿੱਖਾਂ ਤੋਂ ਇਲਾਵਾ ਹਿੰਦੂ ਔਰ ਮੁਸਲਮਾਨ ਔਰ ਈਸਾਈ ਵੀ ਸ਼ਾਮਲ ਸਨ। ਸੋ ਜਦੋਂ ਇਸ ਕਿਸਮ ਦੇ ਲੋਕ ਨਾਇਕਾਂ ਦੀ ਪੋਪੂਲੈਰਿਟੀ ਲੋਕਾਂ 'ਚ ਵੱਧ ਰਹੀ ਸੀ, ਉਦੋਂ ਹਕੂਮਤ ਫਿਕਰਮੰਦ ਸੀ ਕਿ ਇਹ ਤਾਂ ਹੀਰੋ ਬਣ ਰਹੇ ਨੇ। ਔਰ ਉਦੋਂ ਉਹਨਾਂ ਨੇ ਫਿਰ ਆਪਣੀਆਂ ਹੋਰ ਕਾਲੀਆਂ ਬਿੱਲੀਆਂ, ਬਲੈਕ ਕੈਟਸ, ਪੁਲਿਸ ਦੇ ਥਾਣਿਆਂ ਦੇ ਵਿੱਚ ਵੱਡੇ ਚੋਲੇ ਰੱਖੇ ਹੋਣੇ, ਕੇਸਰੀ ਪੱਗਾਂ, ਉਹਨਾਂ ਨੂੰ ਚੋਲੇ ਪਵਾ ਕੇ ਪੱਗਾਂ ਬਣਾ ਕੇ ਦਾੜੀਆਂ ਉਹਨਾਂ ਨੂੰ ਕਿਹਾ ਵਧਾਓ, ਉਹ ਜਾ ਕੇ ਲੋਕਾਂ ਦੇ ਘਰਾਂ 'ਚ ਬਦਫੈਲੀਆਂ ਕਰਨੀਆਂ, ਲੁੱਟਣਾ, ਪਹਿਲਾਂ ਰਾਤ ਜਾਣਾ ਜੀ ਸਿੰਘ ਆ ਗਏ ਨੇ, ਫਿਰ ਮਾੜੇ ਕੰਮ ਕਰਕੇ ਆਉਣਾ, ਅਗਲੇ ਦਿਨ ਫਿਰ ਉਹਨਾਂ ਦੇ ਘਰਾਂ 'ਤੇ ਛਾਪਾ ਮਾਰਨਾ ਕਿ ਰਾਤ ਦੀ ਤੁਸੀਂ ਤਾਂ ਇੱਥੇ ਸਿੰਘਾਂ ਨੂੰ ਪਨਾਹ ਦਿੱਤੀ ਹੈ। ਸੋ ਇਸ ਤਰੀਕੇ ਨਾਲ ਉਹਨਾਂ ਨੇ ਲਹਿਰ ਨੂੰ ਵੀ ਬਦਨਾਮ ਕੀਤਾ, ਪਲੱਸ ਫਿਰ ਉਹਨਾਂ ਹੀ ਪਰਿਵਾਰਾਂ ਨੂੰ, ਜਿਹੜੇ ਸਿੱਖ ਪਰਿਵਾਰ ਸੀ, ਉਹਨਾਂ ਨੂੰ ਹਰਾਸ ਵੀ ਕੀਤਾ, ਉਹਨਾਂ ਦੀਆਂ ਬੱਚੀਆਂ ਵੀ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਉਹਨਾਂ ਦੇ ਨਾਲ ਕੁਕਰਮ ਕੀਤੇ ਔਰ ਉਹ ਜੁਝਾਰੂਆਂ ਦੇ ਖਾਤੇ 'ਚ ਪੈਂਦੇ ਚਲੇ ਗਏ। ਵਰਲਡ ਹਿਸਟਰੀ ਦੇ ਹਵਾਲੇ ਨਾਲ ਨਿਊਯਾਰਕ ਦੇ ਵਿੱਚ ਪਹਿਲਾ ਸਿਨਾਗੋਗ 1730 ਦੇ ਵਿੱਚ ਬਣਿਆ। 1799 ਦੇ ਵਿੱਚ US ਹਾਊਸ ਆਫ ਰਿਪਰੈਜ਼ੈਂਟੇਟਿਵ ਕਾਂਗਰਸ ਦੀ ਪਹਿਲੀ ਮੀਟਿੰਗ ਹੋਈ। 1946 ਦੇ ਵਿੱਚ ਲੀਗ ਆਫ ਨੇਸ਼ਨਸ ਜਿਹੜੀ ਹੈ ਉਸ ਦੀ ਲਾਸਟ ਮੀਟਿੰਗ ਹੋਈ। 1952 ਦੇ ਵਿੱਚ ਪ੍ਰੈਜ਼ੀਡੈਂਟ ਟਰੂਮੈਨ ਨੇ, ਕਿਉਂਕਿ ਸਟੀਲ ਮਿਲਜ਼ ਵਾਲਿਆਂ ਨੇ ਧਮਕੀ ਦਿੱਤੀ ਸੀ ਹੜਤਾਲ ਦੀ, ਸੋ ਉਹਨਾਂ ਨੇ ਕਿਹਾ ਵੀ ਸਾਰੀਆਂ ਹੀ ਜਿਹੜੀਆਂ ਇਹ ਕਾਬੂ ਕਰ ਲਓ। 1985 ਦੇ ਵਿੱਚ ਇੰਡੀਆ ਨੇ ਯੂਨੀਅਨ ਕਾਰਬਾਈਡ ਕੰਪਨੀ, ਜਿਨ੍ਹਾਂ ਦੇ ਪਲਾਂਟ ਦੇ ਵਿੱਚ ਜਿਹੜੀ ਹੈ ਗੈਸ ਉਹ ਰਿਸੀ ਸੀ, ਭੋਪਾਲ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ, ਅੱਜ ਵੀ ਬਹੁਤ ਸਾਰੇ ਨਿਕੰਮੇ ਨੇ, ਉਹਨਾਂ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ। ਔਰ 2013 ਦੇ ਵਿੱਚ ਅੱਜ ਦੇ ਦਿਨ ਮਾਰਗਰੇਟ ਥੈਚਰ, ਇੰਗਲੈਂਡ ਦੀ ਪ੍ਰਾਈਮ ਮਿਨਿਸਟਰ, 27 ਸਾਲ ਦੀ ਉਮਰ 'ਚ ਮਰ ਗਈ। ਇਹ ਉਹੀ ਥੈਚਰ ਹੈ ਜਿਹਨੇ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਦੇ ਕਹਿਣ 'ਤੇ ਆਪਣੀ ਸਪੈਸ਼ਲ ਯੂਨਿਟ SAS ਨੂੰ ਭੇਜਿਆ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਯੋਜਨਾ ਬਣਾਉਣ ਤੇ। ਜੀ ਸਾਡੇ ਕੋਲ ਡਾਕਟਰ ਸਾਹਿਬ ਸਮਾਂ ਘੱਟ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ ਦੱਸੋ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਮਰਦਾਸ ਜੀ ਦੇ ਸ਼ਲੋਕ ਨੰਬਰ 46 ਨੂੰ ਚੁਣਿਆ। ਬੁਰਾ ਕਰੇ ਸੋ ਕਿਹਾ ਸਿੱਝੈ, ਆਪਣੇ ਰੋਹੇ ਆਪ ਹੀ ਦੱਜੈ, ਮਨਮੁਖ ਕਮਲਾ ਰਗੜੈ ਲੁੱਝੈ, ਗੁਰਮੁਖ ਹੋਏ ਤੇ ਸਭ ਕੁਛ ਸੁੱਝੈ, ਨਾਨਕ ਗੁਰਮੁਖ ਮਨ ਸਿਉ ਲੁੱਝੈ। ਇਹ ਇੱਕ ਬੜਾ ਖੂਬਸੂਰਤ ਸ਼ਲੋਕ ਹੈ, ਖੂਬਸੂਰਤ ਖੈਰ ਬਾਣੀ ਦਾ ਹਰ ਸ਼ਬਦ ਹੈ, ਪਰ ਕਈ ਵਾਰ ਅਸੀਂ ਜਿਹੜੇ ਲੋਕ ਗੁੱਸੇ 'ਚ ਰਹਿੰਦੇ ਨੇ, ਜਿਹੜੇ ਲੋਕ ਬਦਲਾ ਭਾਵਨਾ 'ਚ ਰਹਿੰਦੇ ਨੇ, ਜਿਹੜੇ ਲੋਕ ਲੋਭ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਅਸੀਂ ਆਤਮਕ ਅਵਸਥਾ ਤਾਂ ਕਹਿੰਦੇ ਹਾਂ ਕਿ ਵੀ ਇਹ ਬਿਲਕੁਲ ਡੀਜੈਨਰੇਟ ਨੇ ਜਾਂ ਰੱਬ ਤੋਂ ਦੂਰ ਨੇ, ਪਰ ਕਿਵੇਂ ਗੁੱਸਾ, ਲਾਲਚ ਜਾਂ ਈਵਨ ਕਾਮ ਇਹ ਤੁਹਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ, ਮਨ ਨੂੰ ਤਾਂ ਕਰਦਾ ਹੀ ਹੈ, ਔਰ ਕਿਵੇਂ ਮਨ ਔਰ ਤਨ ਦੋਨੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ। ਤੇ ਇਸ ਦੇ ਉਲਟ ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਕਿਵੇਂ ਉਹ ਬਿਲਕੁਲ ਰੱਬ ਦੀ ਯਾਦ ਦੇ ਵਿੱਚ ਇੱਕ ਖੇੜੇ ਦੇ ਵਿੱਚ ਰਹਿੰਦਾ ਹੈ, ਇੱਕ ਖੁਸ਼ੀ ਦੇ ਵਿੱਚ ਰਹਿੰਦਾ ਹੈ। ਇਹਨਾਂ ਦੋਨਾਂ ਦਾ ਕੰਪੈਰੀਜ਼ਨ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਬੁਰਾ ਕਰੇ ਸੋ ਕਿਹਾ ਸੁੱਝੈ, ਆਪਣੇ ਰੋਹੇ ਆਪ ਹੀ ਦੱਜੈ, ਕਿ ਜਿਹੜਾ ਬੰਦਾ ਬੁਰਾ ਕਰਦਾ ਹੈ ਕਿਸੇ ਦਾ ਨੁਕਸਾਨ ਕਰਦਾ ਹੈ, ਬੁਰਾਈ ਕਰਦਾ ਹੈ ਕਿਸੇ ਬਾਰੇ, ਸੋ ਕਿਹਾ ਸਿੱਝੈ, ਉਹਨੂੰ ਪੁੱਛਦੇ ਨੇ ਗੁਰੂ ਸਾਹਿਬ ਕਿ ਉਹ ਆਪਣੇ ਆਪ 'ਚ ਕਿਵੇਂ ਜਿਉਂਦਾ ਹੈ। ਕੋਈ ਬੰਦਾ ਕਿਸੇ ਦਾ ਨੁਕਸਾਨ ਕਰਕੇ ਉਹਨੂੰ ਕਿਵੇਂ ਚੈਨ ਮਿਲ ਸਕਦਾ, ਉਹ ਕਿਵੇਂ ਖੁਸ਼ ਹੋ ਸਕਦਾ, ਜਾਂ ਉਹ ਕਿਵੇਂ ਕਿਸੇ ਦਾ ਬੁਰਾ ਕਰਨਾ ਤੱਕ ਸਕਦਾ ਔਰ ਕਰਕੇ ਉਹ ਸਰਵਾਈਵ ਕਿਵੇਂ ਕਰਦਾ। ਬੁਰਾ ਕਰੇ ਸੋ ਕਿਹਾ ਸਿੱਝੈ, ਬੁਰਾਈ ਕਰਕੇ ਕੋਈ ਕਿਵੇਂ ਆਪਣੇ ਆਪ ਦੇ ਨਾਲ ਸਿੱਝਦਾ। ਤੇ ਫਿਰ ਜਵਾਬ ਹੈ, ਆਪਣੇ ਰੋਹੇ ਆਪ ਹੀ ਦੱਜੈ। ਰੋਹ ਕਹਿੰਦੇ ਨੇ ਐਂਗਰ ਨੂੰ, ਤੇ ਦੱਜੈ ਕਹਿੰਦੇ ਨੇ ਸੜਨਾ। ਕਿ ਇਸ ਕਿਸਮ ਦਾ ਬੰਦਾ ਆਪਣੀ ਹੀ ਅੱਗ ਦੇ ਵਿੱਚ ਸੜਦਾ। ਉਹਨੂੰ ਕਿਸੇ ਦਾ ਬੁਰਾ ਕਰਕੇ ਭਲਾ ਤੁਸੀਂ ਕਰਦੇ ਹੋ,
ਉਹ ਤੁਹਾਨੂੰ ਥੈਂਕ ਯੂ ਕਰੇ ਨਾ ਕਰੇ, ਅਕਿਰਤ ਕਾਣ ਹੋ ਜਾਏ, ਪਰ ਜਦੋਂ ਤੁਸੀਂ ਭਲਾ ਕਰਦੇ ਹੋ ਉਦੋਂ ਹੀ ਖੁਸ਼ੀ ਤੁਹਾਡੇ ਕੋਲ ਵਾਪਸ ਆ ਜਾਂਦੀ ਹੈ। ਤੁਸੀਂ ਖੁਸ਼ ਮਹਿਸੂਸ ਕਰਦੇ ਹੋ ਕਿ ਵੀ ਚਲੋ ਗੁਰੂ ਨੇ ਤੁਹਾਡੇ ਤੋਂ ਕੋਈ ਚੰਗਾ ਕੰਮ ਕੀਤਾ। ਸੋ ਆਪਣੇ ਰੋਹੇ ਆਪ ਹੀ ਦੱਜੈ। ਉਸ ਕਿਸਮ ਦੇ ਜਿਹੜੇ ਬੁਰਾ ਕਰਨ ਵਾਲੇ ਨੇ ਉਹ ਆਪਣੇ ਰੋਹ ਦੇ ਵਿੱਚ, ਆਪਣੇ ਐਂਗਰ ਦੇ ਵਿੱਚ, ਆਪਣੇ ਗੁੱਸੇ ਦੇ ਵਿੱਚ ਹੀ ਉਹ ਸੜ ਕੇ ਮਰਦੇ ਨੇ। ਮਨਮੁਖ ਕਮਲਾ ਰਗੜੈ ਲੁੱਝੈ। ਹੁਣ ਇਹ ਇਸ ਕਿਸਮ ਦੇ ਲੋਕ ਮਨਮੁਖ ਨੇ, ਔਰ ਇਹ ਜਿਹੜੇ ਮਨਮੁਖ ਨੇ ਇਹ ਕ੍ਰੇਜ਼ੀ ਵਿਦ ਵਰੀਜ਼, ਇਹ ਅੰਗਰੇਜ਼ੀ ਦੇ ਵਿੱਚ ਅਸੀਂ ਕਵਾਂਗੇ ਕਮਲਾ ਰਗੜੈ ਲੁੱਝੈ। ਇਹ ਜਿਹੜੇ ਇਸ ਕਿਸਮ ਦੇ ਕ੍ਰੇਜ਼ੀ ਲੋਕ ਨੇ, ਕਮਲੇ ਨੇ, ਔਰ ਇਹ ਆਪਣੇ ਮਨ ਦੇ ਵਿੱਚ ਹੀ ਉਸ ਦੇ ਨਾਲ ਲੁੱਝਦੇ ਨੇ, ਵਰੀਜ਼ ਦੇ ਨਾਲ। ਤੇ ਗੁਰਮੁਖ ਹੋਏ ਤੇ ਸਭ ਕੁਝ ਸੁਝੈ। ਹੁਣ ਉਹ ਮਨਮੁਖ ਹੈ, ਬੁਰਾ ਕਰਦਾ ਹੈ, ਅੰਦਰੇ ਅੱਗ ਦੇ ਨਾਲ ਸੜਦਾ ਹੈ ਕ੍ਰੋਧ ਦੀ, ਔਰ ਆਪਣਾ ਆਪ ਕ੍ਰੇਜ਼ੀ ਹੋ ਜਾਂਦਾ ਹੈ ਉਸ ਗੁੱਸੇ ਦੇ ਵਿੱਚ। ਤੇ ਇਧਰ ਗੁਰਮੁਖ ਹੈ ਜਿਹੜਾ ਗੁਰੂ ਵੱਲ ਮੂੰਹ ਕੀਤਾ ਹੈ, ਗੁਰੂ ਦੀ ਮੱਤ ਲੈਂਦਾ ਜੀ। ਗੁਰਮੁਖ ਹੋਏ ਤੇ ਸਭ ਕੁਝ ਸੁਝੈ। ਜਿਹੜਾ ਗੁਰਮੁਖ ਬਣ ਜਾਂਦਾ ਹੈ ਉਹ ਹਰ ਚੀਜ਼ ਨੂੰ ਅੰਡਰਸਟੈਂਡ ਕਰਦਾ ਹੈ, ਉਹਨੂੰ ਹਰ ਚੀਜ਼ ਦੀ ਸਮਝ ਹੈ। ਉਹ ਜਦੋਂ ਦੇਖਦਾ ਉਹਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ। ਤੇ ਫਿਰ ਕੀ ਹੁੰਦਾ? ਨਾਨਕ ਗੁਰਮੁਖ ਮਨ ਸਿਉ ਲੁੱਝੈ। ਹੁਣ ਗੁਰਮੁਖ ਦੇ ਸਾਹਮਣੇ ਜੇ ਕੋਈ ਬੁਰਾ ਕਰਦਾ ਹੈ ਤੇ ਉਹ ਆਪਣੇ ਮਨ ਦੇ ਨਾਲ ਪਹਿਲਾਂ ਇੱਕ ਸਟਰਗਲ ਕਰਦਾ ਕਿ ਵੀ ਇਹਨੇ ਬੁਰਾ ਕੀਤਾ ਮੇਰੇ ਨਾਲ, ਮੈਨੂੰ ਬੁਰਾ ਕਰਨਾ ਚਾਹੀਦਾ ਜੀ, ਇਹਨੂੰ ਇਹਦੇ 'ਚ ਜਵਾਬ ਦੇਣਾ ਚਾਹੀਦਾ। ਫਿਰ ਉਹਨੂੰ ਆਉਂਦਾ ਵੀ ਨਹੀਂ, ਸਾਨੂੰ ਗੁਰੂ ਨੇ ਸਮਝਾਇਆ ਹੋਇਆ ਕਿ ਫਰੀਦਾ ਬੁਰੇ ਦਾ ਵੀ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਿ ਜਿਹੜਾ ਤੇਰੇ ਨਾਲ ਬੁਰਾ ਵੀ ਕਰਦਾ ਹੈ ਉਸ ਦਾ ਤੂੰ ਭਲਾ ਕਰ, ਕਿਉਂਕਿ ਜੇ ਤੂੰ ਬੁਰਾ ਕਰੇਂਗਾ ਤੇ ਤੂੰ ਗੁੱਸੇ 'ਚ ਕਰੇਂਗਾ ਤੇ ਗੁੱਸਾ ਤੇਰੇ ਮਨ ਨੂੰ ਹੰਡਾਣਾ ਪਏਗਾ ਤੇ ਦੇਹੀ ਰੋਗ ਨਾ ਲੱਗੇ। ਇਹ ਵੀ ਨਾਲ ਗੱਲ ਦੱਸ ਦਿੱਤੀ ਕਿ ਵੀ ਜੇ ਤੂੰ ਗੁੱਸਾ ਕਰੇਂਗਾ ਤੇ ਜਿਹੜਾ ਸਰੀਰ ਹੈ ਉਸ ਨੂੰ ਐਂਗਰ ਦਾ ਕੀ ਅਸਰ ਹੁੰਦਾ ਹੈ? ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉਂ ਕੰਚਨ ਸੁਹਾਗਾ ਢਾਲੇ। ਜਿਵੇਂ ਸੋਨੇ ਨੂੰ ਢਾਲਣ ਦੇ ਲਈ ਸੁਹਾਗਾ ਬੋਰਿਕ ਐਸਿਡ ਇਸਤੇਮਾਲ ਹੁੰਦਾ ਹੈ, ਗੁਰੂ ਸਾਹਿਬ ਕਹਿੰਦੇ ਨੇ ਇਵੇਂ ਹੀ ਕਾਮ ਔਰ ਕ੍ਰੋਧ ਜਿਹੜੇ ਲਸਟ ਦੇ ਵਿੱਚ ਜਿਉਂਦੇ ਨੇ, ਵਕਾਰੀ ਜ਼ਿੰਦਗੀ ਜਿਉਂਦੇ ਨੇ ਔਰ ਕ੍ਰੋਧ ਦੇ ਵਿੱਚ ਰਹਿੰਦੇ ਨੇ, ਗੁੱਸੇ 'ਚ ਰਹਿੰਦੇ ਨੇ। ਕਾਇਆ ਸਰੀਰ ਨੂੰ ਕਹਿੰਦੇ ਨੇ ਕਿ ਸਰੀਰ ਦਾ ਨੁਕਸਾਨ ਲਸਟ ਕਰਦਾ, ਕਾਮ ਕਰਦਾ ਔਰ ਕ੍ਰੋਧ ਕਰਦਾ। ਕਿਉਂਕਿ ਕ੍ਰੋਧ ਦੇ ਵਿੱਚ ਅੱਜ ਤਾਂ ਸਾਇੰਟੀਫਿਕਲੀ ਮੈਡੀਕਲੀ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਖੇੜੇ 'ਚ ਹੁੰਦੇ ਹਾਂ, ਹੁਣ ਜਿਹੜੇ ਤੁਸੀਂ ਆਮ ਬੱਚੇ ਦੇਖੋ, ਜਿਹੜੇ ਬੱਚੇ ਖਿੜੇ ਰਹਿੰਦੇ ਨੇ ਉਹ ਚੰਗੇ ਹੈਲਥੀ ਹੁੰਦੇ ਨੇ, ਸਿਹਤ ਹੁੰਦੇ। ਜਿਹੜੇ ਸੜੀ ਜਾਂਦੇ ਨੇ ਹਰ ਗੱਲ 'ਚ ਉਹ ਬਿਲਕੁਲ ਸੁੱਕੇ ਹੋਣਗੇ, ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਵੀ ਲੱਗੀ ਹੁੰਦੀ ਹੈ। ਸੋ ਮਕਸਦ ਇਹੀ ਹੈ ਕਿ ਜਦੋਂ ਅਸੀਂ ਗੁੱਸੇ 'ਚ ਹੁੰਦੇ ਹਾਂ ਸਾਡੇ ਬਾਡੀ 'ਚ ਇੰਨੀਆਂ ਟੌਕਸਿਨਸ ਪੈਦਾ ਹੁੰਦੇ ਨੇ ਨੈਗੇਟਿਵ, ਸਾਡੀ ਬਾਡੀ ਨੂੰ, ਸਰੀਰ ਦਾ ਨੁਕਸਾਨ ਕਰਦੇ ਨੇ। ਤੇ ਜਿਹੜਾ ਖਿੜਖੜਾ ਕੇ ਹੱਸਣਾ, ਹੁਣ ਅੱਜ ਕੱਲ੍ਹ ਤਾਂ ਇੱਥੇ ਥੈਰੇਪੀਜ਼ ਨੇ, ਪੂਰੇ 20 ਦੇ ਗਰੁੱਪ ਹੁੰਦੇ ਨੇ, ਹੱਸੀ ਜਾਂਦੇ ਨੇ ਝੂਠਾ। ਕਈਆਂ ਨੂੰ ਡਾਕਟਰ ਕਹਿਣਗੇ ਸ਼ੀਸ਼ੇ ਸਾਹਮਣੇ ਖਲੋ ਕੇ ਹੱਸਿਆ ਕਰੋ, ਉੱਦਾਂ ਤਾਂ ਜਾਲੀ ਹਾਸਾ ਹੀ ਹੈ, ਅੰਦਰੋਂ ਤਾਂ ਖੁਸ਼ੀ ਨਾਲ ਨਹੀਂ ਨਿਕਲਦਾ। ਪਰ ਜੇ ਉਹ ਜਾਲੀ ਕਿਸਮ ਦੇ ਹਾਸਾ ਜਿਹੜਾ ਹੈ ਉਹ ਤੁਹਾਨੂੰ ਤੰਦਰੁਸਤ ਕਰਦਾ ਤੇ ਜੇ ਤੁਸੀਂ ਸੱਚਮੁੱਚ ਗੁਰਮੁਖ ਹੋ, ਗੁਰਮੁਖ ਹੋਏ ਤੇ ਸਭ ਕੁਝ ਸੁਝੇ, ਤੁਹਾਨੂੰ ਸਭ ਕੁਝ ਦੀ ਸਮਝ ਹੋਏ, ਨਾਨਕ ਗੁਰਮੁਖ ਮਨ ਸਿਓ ਲੁੱਝੇ। ਤੁਸੀਂ ਆਪਣੇ ਮਨ ਦੇ ਨਾਲ ਫਿਰ ਇਹ ਫੈਸਲਾ ਕਰਦੇ ਹੋ ਕਿ ਨਹੀਂ, ਫਰੀਦਾ ਬੁਰੇ ਦਾ ਵੀ ਭਲਾ ਕਰ, ਮੈਂ ਬੁਰੇ ਦਾ ਵੀ ਭਲਾ ਕਰਨਾ। ਔਰ ਮੈਨੂੰ ਯਾਦ ਹੈ ਇੱਕ ਬੜਾ ਪੁਰਾਣਾ ਸਰਦਾਰ ਤੇਜਾ ਸਿੰਘ ਕੋਹਲੀ ਕਹਾਣੀਕਾਰ ਹੁੰਦੇ ਸਨ ਪੰਜਾਬੀ ਦੇ, ਉਹਨਾਂ ਦੀ ਬੜੀ ਸੋਹਣੀ ਕਹਾਣੀ ਸੀ। ਮੈਨੂੰ ਉਹਦੇ 'ਚ ਇੱਕ ਪਰਉਪਕਾਰੀ ਸਿੱਖ ਦੀ ਗੱਲ ਸੀ ਤੇ ਉਹਦੇ ਥੱਲੇ ਉਹਨਾਂ ਨੇ ਇੱਕ ਛੋਟਾ ਜਿਹਾ ਕਪਲੇਟ ਪੰਜਾਬੀ ਦਾ ਲਿਖਿਆ ਹੋਇਆ ਸੀ ਕਿ ਬੁਰੇ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਿ ਬੁਰਿਆਂ ਦਾ ਨਾਲ ਬੁਰਾ ਕਰੋ, ਜੇ ਐਨ ਆਈ ਫॉर ਐਨ ਆਈ, ਐਨ ਐਪਲ ਫॉर ਐਨ ਐਪਲ। ਉਹ ਕਹਿੰਦੇ ਨੇ ਦੁਨੀਆ ਦਾ ਹੈਗਾ ਤੇ ਕੋਈ ਚੰਗਾ ਹੋਏਗਾ ਉਹ ਕਹੇਗਾ ਬੁਰਿਆਂ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ। ਕੋਈ ਸਿਆਣਾ ਕਹੇਗਾ ਚਲੋ ਬੁਰਾ ਕੀਤਾ ਇਹਨੂੰ ਮਾਫ ਕਰ ਦਿਓ। ਮਾਫ ਕਰਨਾ ਵੀ ਬੜੀ ਵੱਡੀ ਗੱਲ ਹੁੰਦੀ, ਪਰ ਉਹ ਕਹਿੰਦੇ ਨੇ ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਿ ਜਿਹੜਾ ਗੁਰੂ ਨਾਨਕ ਦਾ ਸਿਧਾਂਤ ਹੈ, ਜਿਹਨੇ ਤੁਹਾਡੇ ਨਾਲ ਬੁਰਾ ਕੀਤਾ ਉਹਦੇ ਨਾਲ ਵੀ ਤੁਸੀਂ ਨੇਕੀ ਕਰਨੀ ਹੈ। ਸੋ ਮੈਂ ਸਮਝਦਾ ਹਾਂ ਵੀ ਗੁਰੂ ਅਮਰਦਾਸ ਜੀ ਦਾ ਇਹ ਸ਼ਲੋਕ ਇਸ ਪਾਸੇ ਵਾਲੀ ਤੋਰਦਾ ਹੈ ਕਿ ਅਸੀਂ ਨੇਕ ਹੋਣਾ, ਭਲਾ ਕਰਨਾ ਔਰ ਮਨ ਦੇ ਵਿੱਚ ਗੁੱਸਾ ਨਹੀਂ ਹੰਡਾਣਾ। ਸੋ ਇਹੀ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।